ਇਲੈਕਸ਼ਨ ਦਾ ਦੌਰ ਇਸ ਟਾਈਮ ਅਮਰੀਕਾ ਦੇ ਵਿੱਚ ਚੱਲ ਰਿਹਾ ਆ। ਜੀ। 1 ਮਹੀਨੇ ਤੋਂ ਘੱਟ ਦਾ ਵਕਤ, 4 ਹਫ਼ਤਿਆਂ ਤੋਂ ਘੱਟ ਦਾ ਵਕਤ ਜਿਹੜਾ ਉਹ ਰਹਿ ਗਿਆ। 25 ਕੁ ਦਿਨ ਰਹਿ ਗਿਆ। ਇਲੈਕਸ਼ਨ ਡੇ ਨੂੰ ਜਿਹੜਾ ਉਹ ਰਹਿ ਗਏ ਆ। ਜੀ, ਜੀ। ਸੋ ਬਹੁਤ ਸਾਰੇ ਥਾਵਾਂ ਤੇ ਬਹੁਤ ਸਾਰੀਆਂ ਚੀਜ਼ਾਂ, ਹਰ ਇੱਕ ਹੂੰ। ਥਾਂ ਦੇ ਉੱਤੇ ਜਿਹੜੀ ਵੋਟ ਪਾਉਣ ਦਾ ਵੱਖੋ ਵੱਖਰਾ ਢੰਗ ਜੀ। ਜਿਹੜਾ ਇੱਥੇ ਹੈਗਾ ਆ। ਸੂਬਿਆਂ ਦੀ ਖੁਦ ਮੁਖਤਿਆਰੀ ਦਾ ਵੀ ਇਹਦੇ ਵਿੱਚ ਨਾਲ ਆ ਜਾਂਦਾ ਹੈ ਅੱਛਾ। ਵੀ ਇਹਨਾਂ ਨੂੰ ਮਰਜ਼ੀ ਆ ਵੀ ਤੁਸੀਂ ਕਿਸ ਹਿਸਾਬ ਨਾਲ ਵੋਟਾਂ ਜਿਹੜੀਆਂ ਉਹ ਪਾਉਣੀਆਂ। ਕੈਲੀਫੋਰਨੀਆ ਦੇ ਵਿੱਚ ਵੱਖਰੇ ਆ, ਇਦਾਂ ਹੀ ਟੈਕਸਸ ਦੇਖੋ ਚ ਵੱਖਰੇ। ਫੈਡਰਲਿਜ਼ਮ ਤਾਂ ਇਹੀ। ਫੈਡਰਲਿਜ਼ਮ ਦਾ ਢਾਂਚਾ ਜਿਹੜਾ ਅਸਲ ਦੇ ਹਾਂ। ਵਿੱਚ ਜਿਹੜਾ ਇਹੀ ਆ। ਹਾਂ। ਸੋ ਜਿਹੜੀ ਵੀ ਇਲੈਕਸ਼ਨ ਕੌਣ ਜਿੱਤਦਾ ਕੌਣ ਹਾਰਦਾ, ਕਾਉਂਟੀ ਦੇ ਸਟੇਟ ਦੇ ਜਿਹੜੇ ਅਫੀਸ਼ੀਅਲ ਆ ਉਹਨਾਂ ਦੀ ਮੋਹਰ ਇੱਥੇ ਲੱਗਦੀ ਆ, ਫਿਰ ਜਾ ਕੇ ਜਿਹੜੇ ਰਾਸ਼ਟਰਪਤੀ ਵਾਲੇ ਲਈ ਉਹ ਫਿਰ ਉਸ ਤੋਂ ਅੱਗੇ ਜਾ ਕੇ ਜਿਹੜੀ ਆ ਉਹ ਲੱਗਦੀ ਆ। ਸੋ ਇਸੇ ਲਈ ਲੋਕਲ ਜਿਹੜੀ ਗਵਰਨਮੈਂਟ ਆ, ਜਿਸ ਨੂੰ ਕਹਿ ਦਿੱਤਾ ਜਾਂਦਾ ਵੀ ਲੋਕਲ ਸਮਾਲ ਗਵਰਨਮੈਂਟ ਤੋਂ ਲੈ ਕੇ ਫੈਡਰਲ ਲੈਵਲ ਤੱਕ ਦੀ ਜਿਹੜੀ ਗਵਰਨਮੈਂਟ ਆ, ਉਸ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਦੇ ਨੂੰ ਲੈ ਕੇ ਬੜੇ ਸਖਤ ਆਪੋ ਆਪਣੀਆਂ ਰਾਏ ਆ। ਹਾਂਜੀ। ਕੋਈ ਹੱਕ 'ਚ ਹੁੰਦਾ ਹੈ, ਕੋਈ ਇੱਦਾਂ ਆ, ਕੋਈ ਕਹਿੰਦਾ ਵੀ ਅਜੇ ਵੀ ਬਹੁਤ ਜ਼ਿਆਦਾ ਜਿਹੜਾ ਫੈਡਰਲ ਦਾ ਢਾਂਚਾ ਹੈ ਉਹ ਰਾਜਾਂ ਦੇ ਹੱਕਾਂ ਨੂੰ ਮਾਰਦਾ ਹੈ। ਚਲੋ ਉਹ ਵੱਖਰੇ ਵਿਸ਼ੇ, ਵੱਖਰੇ ਬਹਿਸ ਨੇ, ਵੱਖਰੇ ਵਿਸ਼ੇ ਆ। ਸੋ ਅੱਜ ਆਪਾਂ ਜਿਹੜੀ ਗੱਲ ਕਰਨੀ ਆ ਵੋਟਿੰਗ ਦੀ ਇਨਫੋਰਮੇਸ਼ਨ ਨੂੰ ਲੈ ਕੇ। ਹਾਂਜੀ ਜੀ। ਵੋਟਾਂ ਹੁਣ ਤੁਹਾਡੇ ਘਰਾਂ ਦੇ ਵਿੱਚ ਪਹੁੰਚਣੀਆਂ ਸ਼ੁਰੂ ਹੋ ਚੁੱਕੀਆਂ। ਇਹ ਕੈਲੀਫੋਰਨੀਆ ਦੇ ਪੱਖ ਤੋਂ ਮੈਂ ਗੱਲ ਕਰ ਰਿਹਾ। ਜੀ, ਜੀ। ਹੋ ਸਕਦਾ ਕਈ ਸੂਬਿਆਂ ਦੇ ਵਿੱਚ ਅਜੇ ਬੈਲਟ ਉਹਨਾਂ ਦੇ ਨਹੀਂ ਆਏ। ਕਈ ਥਾਵਾਂ ਦੇ ਉੱਤੇ ਇਹ ਹੁੰਦਾ ਆ ਵੀ ਬੈਲਟ ਨਹੀਂ ਆਉਂਦੇ, ਜਾ ਕੇ ਉਸ ਦਿਨ ਵੋਟ ਪਾਉਣੀ ਪੈਂਦੀ ਆ। ਜੀ, ਜੀ, ਜੀ। ਤੇ ਕੈਲੀਫੋਰਨੀਆ ਦੇ ਵਿੱਚ ਮਹੀਨਾ ਕੁ ਪਹਿਲਾਂ, ਤਕਰੀਬਨ 4 ਹਫ਼ਤੇ ਪਹਿਲਾਂ, ਉਹਨਾਂ ਨੇ ਜਿੰਨੇ ਵੀ ਰਜਿਸਟਰਡ ਵੋਟਰ ਨੇ ਉਹਨਾਂ ਨੇ ਬੈਲਟ ਜਿਹੜੇ ਆ, ਚੋਣ ਪੱਤਰ ਜਿਹਨੂੰ ਆਪਾਂ ਆਖ ਦਿੰਦੇ ਆ, ਉਹ ਘੱਲਣੇ ਉਹਨਾਂ ਨੇ ਸ਼ੁਰੂ ਕਰ ਦਿੱਤੇ ਹੁੰਦੇ ਆ। ਅੱਛਾ, ਮੇਰੇ ਮਨ ਦੇ ਵਿੱਚ ਕਾਫੀ ਸਵਾਲ ਹੈ, ਕਿਉਂਕਿ ਉੱਥੇ ਬਹਿ ਕੇ ਜ਼ਰੂਰ ਕਵਰ ਕੀਤਾ ਵੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ ਨੂੰ, ਹਨਾ। ਪਰ ਪਹਿਲਾ ਸਵਾਲ ਮੇਰਾ ਬੁਨਿਆਦੀ ਹੈ ਵੀ ਜਿਵੇਂ ਆਪਣੇ ਮੰਨ ਲਓ ਮੈਂਬਰਾਂ ਦੀਆਂ ਵੋਟਾਂ ਪੈਂਦੀਆਂ, ਸਰਪੰਚੀ ਦੀਆਂ ਪੈਂਦੀਆਂ ਤੇ MLA MPs ਦੀਆਂ ਪੈਂਦੀਆਂ। ਜਦੋਂ ਲੋਕ ਵੋਟ ਪਾਉਂਦੇ ਆ, ਉੱਥੇ ਤੁਹਾਨੂੰ ਪਤਾ ਧੜੇਬੰਦੀ ਬਹੁਤ ਹੁੰਦੀ ਹੈ। ਵੋਟਾਂ ਤੋਂ 10-10 15-15 ਦਿਨ ਪਹਿਲਾਂ ਜਿਹੜੀਆਂ ਸਰਪੰਚੀ ਮੈਂਬਰੀ ਦੀਆਂ ਹੁੰਦੀਆਂ, ਉਦੋਂ ਪਹਿਲਾਂ ਉਮੀਦਵਾਰਾਂ ਦੇ ਘਰੇ ਵਿਆਹ ਵਰਗਾ ਹੀ ਮਾਹੌਲ ਬਣ ਜਾਂਦਾ ਹੈ ਵੀ ਉੱਥੇ ਖਾਣ ਪੀਣ ਦੇ ਸ਼ੌਕੀਨ ਰਾਤ ਨੂੰ ਬਹਿੰਦੇ ਆ ਜਾਂ ਉਦੋਂ ਬਾਅਦ ਗੁੱਸੇ ਗਿਲੇ ਮਨ ਮੁਟਾਵ ਹੀ ਚੱਲਦੇ। ਭਾਈ ਤੂੰ ਫਲਾਨੇ ਦਾ ਪਰਚਾ ਹੋ ਗਿਆ, ਤੂੰ ਕਿਹਾ ਨਹੀਂ ਉੱਥੇ ਆਏ। ਇੱਥੋਂ ਦਾ ਵੋਟਰ ਰਿਐਕਟ ਕਰਦਾ ਜਦੋਂ ਮੰਨ ਲਓ ਇਲੈਕਸ਼ਨ ਹੋ ਹਟਦੇ ਆ, ਕਿਉਂਕਿ ਪਹਿਲਾਂ ਤਾਂ ਉਮੀਦਵਾਰ ਆਉਂਦੇ, ਉਹ ਕਹਿੰਦੇ ਜੀ ਸਾਡੀ ਵੈਬਸਾਈਟ ਆ, ਸਾਡਾ ਆਹ ਡੋਰ ਟੂ ਡੋਰ, ਜਿਵੇਂ ਆਪਾਂ ਕੰਪੇਨ ਬਾਰੇ ਜਿੰਨਾ ਕੁ ਮੈਂ ਜਾਣ ਸਕਿਆ, ਕਿ ਲੋਕ ਬਾਅਦ ਦੇ ਵਿੱਚ ਵੀ ਗਿਲਾ ਕਰਦੇ ਉਮੀਦਵਾਰਾਂ ਨਾਲ ਕਿ ਭਾਈ ਤੂੰ ਜਿੱਤ ਗਿਆ ਸਾਂ ਤੇ ਐਤਕੀ ਸਾਡੀ ਬਾਂਹ ਹੀ ਨਹੀਂ ਫੜੀ, ਗੱਲ ਨਹੀਂ ਸੁਣੀ। ਬਿਲਕੁਲ ਇਹ ਜ਼ਰੂਰੀ ਆ ਤੇ ਕਰਦੇ ਨੇ, ਲੋਕ ਕਰਦੇ ਨੇ। ਰੀਕਾਲਿੰਗ ਕੀ ਉਸੇ ਦਾ ਹੀ ਹਿੱਸਾ? ਰੀਕਾਲ, ਹਾਂਜੀ, ਉਹ ਡਿਫਰੈਂਟ ਜਿਹੜਾ ਇਸ਼ੂ ਆ ਜਾਂਦਾ। ਪਹਿਲੋਂ ਆਪਾਂ ਕਦੀ ਕਿਸੇ ਨੇ ਜਿਹੜਾ ਜਿੱਤਣਾ, ਤੇ ਜੇ ਲੋਕਾਂ ਨੂੰ ਲੱਗਦਾ ਵੀ ਉਹ ਸਾਡੇ ਹਿਸਾਬ ਦੇ ਨਾਲ ਖਰਾ ਨਹੀਂ ਉਤਰਿਆ, ਕੱਲਾ ਇਹੀ ਨਹੀਂ ਵੀ ਮੇਰੀਆਂ ਤੁਹਾਡੀਆਂ ਨਹੀਂ, ਮੈਜੋਰਟੀ ਲੋਕਾਂ ਦੀਆਂ ਉਮੀਦਾਂ ਤੋਂ ਉਲਟ ਚੱਲ ਰਿਹਾ ਆ, ਫਿਰ ਹੀ ਉਹਦੇ ਉਲਟ ਜਿਹੜਾ ਰੀਕਾਲ। ਇਹ ਨਹੀਂ ਵੀ ਮੈਂ ਕਿਹਾ ਰੀਕਾਲ ਕਰ ਦੋ ਤੇ ਉਹ ਹੋ ਜਾਂਦੀ ਆ, ਏਦਾਂ ਨਹੀਂ ਆ। ਚਲੋ ਇਹ ਇੱਕ ਅਗਲੀ ਗੱਲ ਆ, ਉਹ ਉੱਥੇ ਤੱਕ ਪਹੁੰਚਣ ਦੇ ਲਈ ਕਿਸੇ ਨੂੰ ਪਹਿਲਾਂ ਜਿੱਤਣਾ ਪੈਣਾ, ਵੋਟਾਂ 'ਚ ਖੜਨਾ ਪੈਣਾ। ਯੂਜਲੀ ਕੈਂਪੇਨਸ ਜਿਹੜੇ ਉਹ ਚੱਲਦੇ ਕਈ ਮਹੀਨੇ ਤੱਕ, ਜਿਹੜੇ ਉਹ ਕੈਂਪੇਨ ਸ਼ੁਰੂ ਹੋ ਜਾਂਦੇ ਆ। ਜ਼ਿਆਦਾ ਜ਼ੋਰ ਜਿਹੜਾ ਇਲੈਕਸ਼ਨ ਤੋਂ 2 ਕੁ ਮਹੀਨੇ 3 ਕੁ ਮਹੀਨੇ ਪਹਿਲਾਂ ਜਿਹੜਾ ਉਹ ਜ਼ੋਰ ਲੱਗਣਾ ਸ਼ੁਰੂ ਹੁੰਦਾ ਆ। ਸਪੈਸ਼ਲ ਇੰਟਰਸਟ, ਸਪੈਸ਼ਲ ਪੈਕਸ ਜਿਹੜੇ ਆ ਉਹ ਤਿਆਰ ਹੁੰਦੇ ਆ, ਜਿਹੜੇ ਇੱਕ ਤਰੀਕੇ ਦੇ ਨਾਲ ਜਿਹੜੇ ਫੰਡਸ ਇਕੱਠੇ ਕੀਤੇ ਜਾਂਦੇ ਉਸ ਕੈਂਡੀਡੇਟ ਦੇ ਦੁਆਰਾ ਜਾਂ ਉਸ ਮੈਜਰ ਦੇ ਉੱਤੇ, ਪ੍ਰੋਪੋਜੀਸ਼ਨ ਦੇ ਉੱਤੇ। ਉਹਨਾਂ ਨੇ ਫਿਰ ਉਸ ਨੂੰ ਜਿਹੜਾ ਉਹ ਕਿੱਦਾਂ ਵਰਤਣਾ, ਐਡਵਰਟਾਈਜ਼ਮੈਂਟ ਤੇ ਹੋਰ ਫੰਡ ਰੇਜ਼ਿੰਗ ਤੇ ਕਿੱਦਾਂ ਕਰਨਾ, ਉਹ ਸਾਰਾ ਕੁਛ ਜਿਹੜਾ ਉਹ ਚੱਲਦਾ ਆ। ਸੋ ਹੁਣ ਜੇ ਕੈਲੀਫੋਰਨੀਆ ਦੀ ਪ੍ਰਵੀਨ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਜਿਹੜੇ ਬੈਲਟ ਨੇ ਉਹਨਾਂ ਨੇ ਘੱਲਣੇ ਸ਼ੁਰੂ ਕਰ ਦਿੱਤੇ ਆ। ਮੈਨੂੰ ਆਲਰੇਡੀ ਅੱਜ ਉਹਨਾਂ ਦੀ ਕੱਲ ਪਰਸੋਂ ਦਾ ਆ ਚੁੱਕਾ ਆ, ਟੈਕਸਟ ਆ ਚੁੱਕਾ ਵੀ ਤੁਹਾਡਾ ਬੈਲਟ ਅਸੀਂ ਤੋੜ ਦਿੱਤਾ ਇੱਥੋਂ, ਤੁਹਾਨੂੰ ਜਲਦ ਤੁਹਾਡੇ ਮੇਲ ਬਾਕਸ ਦੇ ਵਿੱਚ ਮਿਲ ਜਾਊਗਾ। ਉਹ ਮਿਲ ਗਿਆ ਤੇ ਉਹਨੂੰ ਭਰ ਕੇ ਫਿਰ ਤੁਸੀਂ ਘੱਲ ਸਕਦੇ ਆ। ਅਰਲੀ ਵੋਟਿੰਗ ਵੀ ਹੋ ਜਾਂਦੀ ਹੈ ਇੱਥੇ ਕੈਲੀਫੋਰਨੀਆ ਦੇ ਵਿੱਚ, ਇਹ ਸਹੂਲਤ ਹੈ। ਵੋਟ ਜਿਹੜੀ ਆ ਉਹ ਪਾਉਣ ਦੇ ਲਈ ਕਈ ਥਾਵਾਂ ਦੇ ਉੱਤੇ ਜਿਹੜੇ ਬੈਲਟ ਡ੍ਰੌਪ ਬਾਕਸਿਸ ਲੱਗੇ ਆ। ਯੂਜਲੀ ਕਾਉਂਟੀ ਦੀਆਂ ਜਿਹੜੀਆਂ ਥਾਵਾਂ ਜਾਂ ਸਿਟੀ ਦੀਆਂ ਜਿਹੜੀਆਂ ਥਾਵਾਂ ਹੁੰਦੀਆਂ ਆ, ਜਾਂ ਉਹਨਾਂ ਦੇ ਬਿਲਡਿੰਗਸ ਹੁੰਦੀਆਂ, ਉਹਦੇ ਇਰਦ ਗਿਰਦ ਹੁੰਦੇ ਆ, ਤੇ
ਇੱਕ ਪੈਂਫਲੇਟ ਜਰਨਲ ਇਨਫੋਰਮੇਸ਼ਨ ਦਾ ਇੱਕ ਪੈਂਫਲੇਟ ਬੈਲਟ ਦੇ ਨਾਲ ਜਿਹੜਾ ਆਉਂਦਾ ਆ, ਜਿਹਦੇ ਵਿੱਚ ਇਹ ਸਾਰੀ ਇਨਫੋਰਮੇਸ਼ਨ ਦਿੱਤੀ ਗਈ ਹੁੰਦੀ ਆ ਵੀ ਤੁਸੀਂ ਕਿੱਥੇ ਵੋਟ ਪਾ ਸਕਦੇ ਆ, ਤੁਹਾਡਾ ਬੇਸਿਕਲੀ ਕਿਹੜਾ ਹਿੱਸਾ ਬਣਦਾ ਆ, ਤੇ ਜੇ ਤੁਸੀਂ ਉਸ ਦਿਨ ਵੋਟ ਪਾਉਣ ਦੇ ਲਈ ਜਾਣਾ ਆ ਤੇ ਕਿਹੜੇ ਥਾਂ ਦੇ ਉੱਤੇ ਕਿਹੜੇ ਜਿਹੜਾ ਤੁਹਾਡਾ ਪ੍ਰੀਸਿੰਕਟ ਹੈਗਾ ਆ, ਤੁਸੀਂ ਉੱਥੇ ਜਾ ਕੇ ਪਾ ਸਕਦੇ ਆ। ਸੋ ਕਾਫੀ ਕੁਛ ਇਸ ਦੇ ਨਾਲ ਜਿਹੜਾ ਆ ਉਹ ਜੁੜਿਆ ਰਹਿੰਦਾ ਆ। ਸੋ ਇਹਦੇ ਵਿੱਚ ਅਹਿਮ ਮੁੱਖ ਦੀ ਗੱਲ ਜਿਹੜੀ ਇਸ ਦੇ ਵਿੱਚ ਬਾਟਮ ਲਾਈਨ ਇਹ ਹਮੇਸ਼ਾ ਹੀ ਰਹਿੰਦੀ ਆ ਕਿਸੇ ਵੀ ਥਾਂ ਦੇ ਉੱਤੇ, ਵੀ ਤੁਹਾਡੀ ਵੋਟ ਪਾਉਣਾ ਕਿਉਂ ਜ਼ਰੂਰੀ ਆ। ਹਾਂਜੀ, ਵੀ ਜੇ ਵੋਟ ਪਾਉਂਗੇ ਤੇ ਫਿਰ ਹੀ ਤੁਸੀਂ ਉਸ ਬੰਦੇ ਨੂੰ, ਉਹ ਬੰਦਾ ਸਿਲੈਕਟ ਕਰਕੇ, ਬੰਦਾ ਜਾਂ ਬੁੜੀ ਜਿਹੜਾ ਵੀ ਆ, ਉਹਨੂੰ ਤੁਸੀਂ ਸਿਲੈਕਟ ਕਰਕੇ ਉੱਥੇ ਪਾਲਿਸੀ ਬਣਾਉਣ ਵਾਲੀ ਥਾਂ ਦੇ ਉੱਤੇ, ਜਿਨ੍ਹਾਂ ਨੇ ਕਾਨੂੰਨ ਬਣਾਉਣੇ ਆ, ਕਾਨੂੰਨ ਘਾੜੇ ਜਿਹਨੂੰ ਆਪਾਂ ਆਖਦੇ ਆ, ਵੀ ਉੱਥੇ ਘੱਲੂਗੇ, ਫਿਰ ਹੀ ਜਿਹੜਾ ਉਹ ਜਾ ਕੇ ਜਿਹੜਾ ਉਹ ਤੁਹਾਡੇ ਪੱਖ ਦੀ ਗੱਲ ਜਿਹੜੀ ਉਹ ਕਰੂਗਾ। ਵੋਟ ਰਾਹੀਂ ਤੁਸੀਂ ਸਿਸਟਮ ਦੇ ਵਿੱਚ ਹਿੱਸੇਦਾਰ। ਹਾਂ, ਸਿੰਪਲ ਹੀ ਆ ਉਹ ਗੱਲ, ਹਰ ਥਾਂ ਦੇ ਉੱਤੇ ਜਿਹੜੀ ਉਹ ਸੇਮ ਹੀ ਆ। ਹੁਣ ਇੱਕ ਉਦਾਹਰਣ ਮੈਂ ਅਕਸਰ ਇਹ ਦਿੰਦਾ ਹੁੰਦਾ, ਵੀ ਤੁਹਾਡਾ ਕਲੋਨੀ ਕਹਿ ਲਓ, ਨੇਬਰਹੁੱਡ ਕਹਿ ਲਓ, ਵੀ ਤੁਹਾਡਾ ਉਹ ਇਲਾਕਾ ਆ, ਮੰਨ ਲਓ 100 ਘਰ ਆ, ਜੇ ਤੁਸੀਂ ਵੋਟ ਨਹੀਂ ਪਾਉਂਦੇ, ਤੁਸੀਂ ਸੋਚਦੇ ਵੀ ਮੇਰੀ ਵੋਟ ਦਾ ਕੀ ਮਤਲਬ, ਵੀ ਸ਼ਾਇਦ ਕੋਈ ਫਰਕ ਨਾ ਪਵੇ। ਪਰ ਉਸ ਥਾਂ ਦੇ ਉੱਤੇ, ਉਸ ਨੇਬਰਹੁੱਡ, ਉਸ ਕਲੋਨੀ 'ਚ ਬੈਠੇ ਜਿਹੜੇ 20 ਜਾਣੇ ਆ, ਉਹ ਸੋਚਦੇ ਆ ਵੀ ਮੈਂ ਤਾਂ ਵੋਟ ਪਾਉਣੀ, ਚਾਹੇ ਮੈਜੋਰਟੀ ਦੇ ਵਿੱਚ 80 ਨੇ ਨਹੀਂ ਪਾਈ, 20 ਜਾਣੇ ਨੇ ਪਾਈ, ਉਹ 100 ਬੰਦਿਆਂ ਦੇ ਭਵਿੱਖ ਦਾ ਫੈਸਲਾ 20 ਜਾਣੇ ਕਰ ਰਹੇ ਆ। ਹਾਂ, ਬਿਲਕੁਲ। ਸੋ ਇਹ ਇਦਾਂ ਹੀ ਆ, ਜੇ ਤੁਸੀਂ ਨਹੀਂ ਪਾਉਂਗੇ ਤਾਂ ਫਿਰ ਉਹੀ ਚੁਣ ਕੇ ਜਾਇਆ ਜਾਣਾ ਜਿਹੜੇ 20 ਦੇ ਚੁਣਿਆ। ਬਾਕੀ 80 ਨੂੰ ਕਿਸੇ ਨਹੀਂ ਪੁੱਛਣਾ, ਚਾਹੇ ਤੁਹਾਡੀ ਜਿਹੜੀ ਆ ਉਹ ਮੈਜੋਰਟੀ ਨੇ ਕਿਹਾ ਵੀ ਜਦੋਂ ਵੋਟਾਂ ਦਾ ਸੀਗਾ ਉਦੋਂ ਤੁਸੀਂ ਪਾਈ ਨਹੀਂ। ਆਲਦੋ ਤੁਸੀਂ ਸਵਾਲ ਤਾਂ ਕਰ ਸਕਦੇ ਆ ਵੀ ਚਲੋ ਰਹਿੰਦੇ ਤਾਂ ਤੁਸੀਂ ਉੱਥੇ ਹੀ ਆ, ਪਰ ਇਹ ਆ ਵੀ ਤੁਹਾਨੂੰ ਫਿਰ ਇੱਕ ਇਹ ਕਹਿਣ ਦੇ ਵਿੱਚ ਜੋੜ ਤੁਹਾਡਾ ਜਿਹੜਾ ਉਹ ਹੋਰ ਪੁਖਤਾ ਹੋ ਜਾਂਦਾ, ਮਜ਼ਬੂਤ ਹੋ ਜਾਂਦੀ ਹੈ ਤੁਹਾਡੀ ਗੱਲ, ਵੀ ਭਾਈ ਜੇ ਤੁਸੀਂ ਵੋਟ ਪਾਉਂਗੇ ਤੇ ਤੁਹਾਡਾ ਪਸੰਦ ਦਾ ਕੈਂਡੀਡੇਟ ਤੁਹਾਡੇ ਇਸ਼ੂਜ਼ ਦੇ ਨਾਲ, ਤੁਹਾਡੇ ਸਮੱਸਿਆਵਾਂ ਨੂੰ ਹੱਲ ਕਰਨ ਵਾਲਾ ਕੈਂਡੀਡੇਟ ਆ, ਉਹ ਉੱਥੇ ਜਿਹੜਾ ਉਹ ਪਹੁੰਚ ਸਕਦਾ ਆ। ਸੋ ਹੁਣ ਜਿਹੜੇ ਬੈਲਟ ਆ ਤੁਹਾਡੇ ਘਰਾਂ ਦੇ ਵਿੱਚ ਪਹੁੰਚ ਚੁੱਕੇ ਆ, ਕਈਆਂ ਦੇ ਪਹੁੰਚ ਰਹੇ ਨੇ। ਸੋ ਸਭ ਤੋਂ ਪਹਿਲਾਂ ਤਾਂ ਵੋਟ ਪਾ ਕੌਣ ਸਕਦਾ ਆ? ਜਿਹੜੇ 18 ਸਾਲ ਤੋਂ ਉਮਰ ਉੱਤੇ ਆ, US ਦਾ ਜਿਹੜਾ ਨਾਗਰਿਕ ਆ। ਇਹ ਜਿਹੜੀਆਂ ਦੋ ਅਹਿਮ ਚੀਜ਼ਾਂ ਨੇ, ਤੇ ਉਹੀ ਜਿਹੜਾ ਵੋਟ ਦੇ ਲਈ ਰਜਿਸਟਰ ਕਰ ਸਕਦਾ ਆ। ਵੋਟ ਉਹੀ ਪਾ ਸਕਦਾ ਜਿਹੜਾ ਰਜਿਸਟਰ ਹੋਇਆ ਆ ਵੋਟ ਕਰਨ ਦੇ ਲਈ। ਤੇ ਉਦਾਂ ਵੋਟਿੰਗ ਵਾਲੇ ਦਿਨ ਜੇ ਤੁਸੀਂ ਇਹ ਦੋਨੋਂ ਚੀਜ਼ਾਂ ਨੂੰ ਪੂਰੀਆਂ ਕਰਦੇ, 18 ਸਾਲ ਤੋਂ ਉੱਤੇ ਤੇ US ਦੇ ਸਿਟੀਜ਼ਨ ਆ, ਕੋਈ ਤੁਹਾਡੇ ਤੇ ਫੈਲਨੀ ਨਹੀਂ ਹੈਗੀ, ਕਿਉਂਕਿ ਕਈ ਵਾਰੀ ਜਿਹੜੇ ਫੈਲਨੀ ਕੀਤੀਆਂ ਹੋਈਆਂ ਆ ਲੋਕਾਂ ਦੇ ਨੂੰ ਵੋਟ ਪਾਉਣ ਦਾ ਅਧਿਕਾਰ ਉਹਨਾਂ ਤੋਂ ਵਾਪਸ ਲੈ ਲਿਆ ਜਾਂਦਾ ਆ। ਸੋ ਜੇ ਉਹ ਤੁਸੀਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਆ, ਤੁਸੀਂ ਸੇਮ ਡੇ ਵੋਟਿੰਗ ਬੂਥ ਦੇ ਉੱਤੇ ਜਾ ਕੇ ਆਪਣੀ ਜਿਹੜੀ ਵੋਟ ਆ ਉਹ ਰਜਿਸਟਰ ਕਰਕੇ, ਜਿਹੜੇ ਕਈ ਥਾਵਾਂ ਦੇ ਉੱਤੇ ਤੁਸੀਂ ਪਹਿਲਾਂ ਕਰ ਸਕਦੇ ਆ, ਤੇ ਕਈ ਵਾਰੀ ਜਿਹੜੀ ਉਹ ਇੱਕ ਅਜਿਹੀ ਵੋਟ ਵੀ ਬਹੁਤ ਕਲੋਜ਼ ਫਾਈਟ ਆ, ਬਹੁਤ ਥੋੜੀਆਂ ਵੋਟਾਂ ਦਾ ਫਰਕ ਆ, ਤੇ ਫਿਰ ਉਸ ਟਾਈਮ ਦੇ ਉੱਤੇ ਤੁਹਾਡੀ ਵੋਟ ਗਿਣੀ ਜਾਣੀ, ਅਦਰਵਾਈਜ਼ ਨਹੀਂ ਗਿਣੀ ਜਾਣੀ। ਪਰ ਇਹ ਵੀ ਕਿਉਂਕਿ ਤੁਸੀਂ ਰਜਿਸਟਰ ਦੀ ਪ੍ਰਕਿਰਿਆ 'ਚ ਚੱਲ ਗਏ, ਅਗਲੀ ਵਾਰੀ ਤੁਹਾਡੀ ਜਿਹੜੀ ਵੋਟ ਆ ਉਹ ਫਿਰ ਹੋ ਜਾਊਗੀ। ਸੋ voterstatus.sos.ca ਇਹ ਜਿਹੜੀ ਵੈਬਸਾਈਟ ਆ, ਉਹਦੇ ਤੇ ਜਾ ਕੇ ਤੁਸੀਂ ਆਪਣੇ ਆਪ ਨੂੰ ਵੋਟਰ ਰਜਿਸਟਰ ਕਰ ਸਕਦੇ ਆ। DMV ਦੇ ਵਿੱਚ ਵੀ ਤੁਹਾਨੂੰ ਮਿਲਦਾ ਆ, ਹੋਰ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਤੁਸੀਂ ਜਾ ਕੇ ਆਪਣੇ ਆਪ ਨੂੰ ਵੋਟ ਦੇ ਲਈ ਜਿਹੜਾ ਉਹ ਰਜਿਸਟਰ ਕਰ ਸਕਦੇ ਆ। ਉੱਥੇ ਤੁਹਾਨੂੰ ਪੁੱਛਿਆ ਜਾਂਦਾ ਆ ਵੀ ਤੁਸੀਂ ਕਿਹੜੀ ਪਾਰਟੀ ਦੇ ਐਜ਼ ਅ ਰਜਿਸਟਰਡ ਵੋਟਰ ਬਣਨਾ ਆ, ਵੀ ਰਿਪਬਲਿਕਨ, ਡੈਮੋਕ੍ਰੇਟ, ਗ੍ਰੀਨ ਪਾਰਟੀ ਆ, ਜਾਂ ਤੁਸੀਂ ਇੰਡੀਪੈਂਡੈਂਟ ਵੀ ਰਹਿਣਾ, ਵੀ ਕਿਸੇ ਵੀ ਪਾਰਟੀ ਤੋਂ ਬਗੈਰ ਵੀ ਤੁਸੀਂ ਆਪਣੇ ਆਪ ਨੂੰ ਰਜਿਸਟਰ ਜਿਹੜਾ ਉਹ ਕਰ ਸਕਦੇ ਆ। ਉਹ ਤੁਹਾਡੀ ਇੱਛਾ, ਉਹ ਤੁਹਾਡਾ ਪਰਸਨਲ ਪ੍ਰੈਫਰੈਂਸ ਆ ਵੀ ਤੁਸੀਂ ਕਿਹੜੇ ਪਾਰਟੀ ਨੂੰ ਲਾਈਕ ਕਰਦੇ ਆ, ਉਹਦੇ ਤੁਸੀਂ ਐਜ਼ ਅ ਰਜਿਸਟਰਡ ਵੋਟਰ ਜਿਹੜਾ ਉਹ ਬਣ ਸਕਦੇ ਆ। ਵੋਟ ਤਾਂ ਪਾ ਹੀ ਸਕਦੇ ਆ, ਫਿਰ ਉਹਨਾਂ ਦੀਆਂ ਪ੍ਰਾਇਮਰੀਜ਼ ਦੇ ਵਿੱਚ ਤੁਹਾਨੂੰ ਵੋਟ ਪਾਉਣ ਦਾ ਹੱਕ ਜਿਹੜਾ ਆ ਉਹ ਮਿਲ ਜਾਂਦਾ। ਤੁਸੀਂ ਘਰੋਂ ਬੈਠੇ ਵੋਟ ਪਾ ਸਕਦੇ ਆ। ਜਿਹੜਾ ਬੈਲਟ ਆਇਆ ਤੁਹਾਡੇ ਘਰੇ ਆ ਗਿਆ ਆ, ਉਹਦੇ ਪਿੱਛੇ ਸਾਈਨ ਕਰਨ ਨੂੰ ਇੱਕ ਲਿਫਾਫਾ ਹੁੰਦਾ ਆ, ਉਹ ਸਾਰੀਆਂ ਚੀਜ਼ਾਂ ਹੁੰਦੀਆਂ ਆ, ਤੁਸੀਂ ਉਸ ਨੂੰ ਕਰਕੇ, ਸਾਈਨ ਕਰਕੇ, ਡੇਟ ਪਾ ਕੇ, ਉਹ ਭਰ ਕੇ ਪੂਰਾ ਉਸਨੂੰ ਬੰਦ ਕਰਕੇ, ਤੇ ਉਹ ਤੁਸੀਂ ਡਾਕ ਰਾਹੀਂ ਵਾਪਸ ਜਿਹੜਾ ਉਹ ਘੱਲ ਸਕਦੇ ਆ। ਤੇ ਜਾਂ ਫਿਰ ਜਿਹੜੇ ਬੈਲਟ ਡ੍ਰੌਪ ਬਾਕਸ ਮੈਂ ਦੱਸਿਆ ਹੁੰਦਾ ਤੁਸੀਂ ਕਿਵੇਂ ਵੋਟ ਪਾਉਣੀ ਆ, ਕਿਉਂਕਿ ਆਪਾਂ ਜਦੋਂ ਸੁਖ ਜੀ ਨਾਲ ਗੱਲਬਾਤ ਕੀਤੀ ਸੀ, ਉਹਨਾਂ ਨੇ ਕਿਹਾ ਕਿ 350 ਤੋਂ ਉੱਪਰ ਵੋਟਾਂ ਸ਼ਾਇਦ ਖਰਾਬ ਹੋ ਗਈਆਂ, ਮਤਲਬ ਕਿਉਂਕਿ ਉਹਨਾਂ ਨੇ ਸਾਈਨ ਨਹੀਂ ਸੀ ਕੀਤੇ, ਜਾਂ ਉਹਨਾਂ ਦੇ ਸਾਈਨ ਨਹੀਂ ਮੈਚ ਕੀਤੇ। ਹਾਂ, ਸੋ ਜਿਹੜੇ ਤੁਹਾਡੇ ਅਫੀਸ਼ੀਅਲ ਸਾਈਨ ਨੇ, ਜਿਹੜੇ ਵੋਟਰ ਰਜਿਸਟ੍ਰੇਸ਼ਨ ਦੇ ਦੌਰਾਨ, ਜਾਂ ਬੈਂਕ ਅਕਾਊਂਟ ਤੇ ਨਹੀਂ, DMV ਸਰਕਾਰੀ ਜਿਹੜੀ DMV ਦੇ ਉੱਤੇ, ਜਾਂ ਜਿਹੜੇ ਤੁਸੀਂ ਵੋਟ ਰਜਿਸਟਰ ਵਾਲੇ ਫਾਰਮ ਦੇ ਉੱਤੇ ਜਿਹੜੇ ਭਰੇ ਆ, ਹਾਂ, ਉਹਦੇ ਨਾਲ ਤੁਹਾਡੇ ਮੈਚ ਹੋਣੇ ਚਾਹੀਦੇ ਆ। ਤੇ ਫਿਰ ਉਹ ਜਦੋਂ ਮੈਚ ਨਹੀਂ ਹੁੰਦੇ, ਜਾਂ ਤੁਸੀਂ ਕਿਸੇ ਨੂੰ ਵਿਦਆਊਟ
ਜਿਹੜੇ ਸਾਈਨ ਕੀਤੇ ਉਹ ਤੁਸੀਂ ਘੱਲ ਦਿੰਦੇ ਆ, ਤੇ ਫਿਰ ਤੁਹਾਡੀ ਵੋਟ ਉਹ ਗਿਣੀ ਨਹੀਂ ਜਾਂਦੀ, ਉਹ ਰਿਜੈਕਟ ਹੋ ਜਾਂਦੀ ਆ। ਸੋ ਬੈਲਟ ਰਿਜੈਕਟ ਤੇ ਬੈਲਟ ਅਸੈਪਟ ਜਿਹੜਾ ਉਹ ਹੋਣਾ ਆ, ਉਹ ਫਿਰ ਉਸ ਦੇ ਵਿੱਚ ਨੈਕਸਟ ਜਿਹੜੀ ਪ੍ਰਕਿਰਿਆ ਦੇ ਵਿੱਚ ਆ ਜਾਂਦਾ ਆ। ਫਿਰ ਇਨਸਾਈਡ ਜਦੋਂ ਬੈਲਟ ਆਉਂਦਾ ਆ, ਉਹਦੇ ਵਿੱਚ ਇੱਕ ਨਹੀਂ ਆਪਾਂ ਗਿੱਜੇ ਆ, ਜਿਹੜੇ ਉੱਥੇ ਦੇ ਲੋਕ ਆ ਵੀ ਇੱਕ ਇਲੈਕਸ਼ਨ ਦੇ ਲਈ ਗਿੱਜੇ ਆ। ਹਾਂਜੀ, ਇੱਕ MLA ਦੀ, ਇੱਕ ਸਰਪੰਚ ਦੀ ਐਟ ਏ ਟਾਈਮ ਇੱਕੋ ਹੀ ਹੋ ਰਹੀ ਹੁੰਦੀ। ਇਕੱਠੀਆਂ ਦੋ ਬਹੁਤ ਘੱਟ ਦੇਖੀਆਂ ਹੁੰਦੀਆਂ ਹੀ ਨਹੀਂ, ਹਨਾ ਵੀ ਇੱਕ MP ਦੀ, ਇੱਕ MLA ਦੀ, ਇੱਕ ਸਰਪੰਚ ਦੀ, ਇਕੱਠੀਆਂ ਦੋ ਹੁੰਦੀਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ। ਹਾਂ, ਉਹ ਇਕੱਠੀਆਂ ਹੁੰਦੀਆਂ। ਹਾਂ, ਤੇ ਇਹਦੇ ਵਿੱਚ ਜਿਹੜੀ ਆ ਉਸੇ ਤੁਹਾਡੇ ਬੈਲਟ ਦੇ ਉੱਤੇ ਪ੍ਰੈਜ਼ੀਡੈਂਟ ਦੀ ਵੀ ਹੋਣੀ ਆ। ਠੀਕ ਹੈ। ਉਸੇ ਦਾ ਹੀ ਤੁਹਾਡੇ ਜਿਹੜੇ ਕਾਂਗਰਸਮੈਨ ਕਾਂਗਰਸਵੂਮਨ ਦੀ ਹੋਣੀ ਆ, ਉਸੇ ਤੇ ਹੀ ਸੈਨੇਟਰ ਦੀ ਹੋਣੀ ਆ, ਉਸੇ ਤੇ ਵੀ ਜਿਹੜੀ ਆ ਤੁਹਾਡੀ ਲੋਕਲ ਜਿਹੜੀ ਸਿਟੀ ਦੀ ਆ, ਮੇਜਰ ਦੀ ਆ, ਕਾਉਂਟੀ ਦੀ ਆ, ਸੁਪਰਵਾਈਜ਼ਰ ਦੀ ਆ। ਇਸ ਲਈ ਲੋਕਾਂ ਨੂੰ ਭੁਲੇਖਾ ਪੈ ਜਾਂਦਾ ਤੁਹਾਡੀ ਇੱਕ ਵੋਟ ਜਿਹੜੀ ਬੈਲਟ ਆਉਂਦਾ ਆ, ਉਹਦੇ ਵਿੱਚ ਹੋ ਸਕਦਾ ਵੀ 20 ਵੱਖ-ਵੱਖ ਪੋਜੀਸ਼ਨਾਂ ਦੀਆਂ ਵੋਟਾਂ ਇਕੱਠੀਆਂ ਤੁਹਾਨੂੰ ਪਾਉਣੀਆਂ ਪੈਣ। ਅੱਛਾ, ਠੀਕ ਹੈ। ਹਾਂ, ਮੇਜਰਸ ਜਿੱਦਾਂ ਹੁਣ 7 ਤਾਂ ਇਸ ਵਾਰ ਪ੍ਰੋਪੋਜੀਸ਼ਨਾਂ ਹੋਣੀਆਂ ਕੈਲੀਫੋਰਨੀਆ ਦੀਆਂ, 7 ਵੋਟਾਂ ਤੁਹਾਡੀਆਂ ਉਹੀ ਆ ਵੀ 7 ਜਿਹੜੀਆਂ ਤੁਸੀਂ ਚੋਣਾਂ ਕਰਨੀਆਂ ਆ। ਫਿਰ ਤੁਹਾਡੇ ਮਿਡ ਟਰਮ ਇਲੈਕਸ਼ਨਸ ਦੇ ਦੌਰਾਨ ਅਸੈਂਬਲੀ ਮੈਂਬਰ, ਸਟੇਟ ਸੈਨੇਟਰ, ਹੋ ਸਕਦਾ ਵੀ ਤੁਹਾਡੇ ਜਿਹੜੇ ਫੈਡਰਲ ਸੈਨੇਟਰ ਤੇ ਜਿਹੜਾ ਕਾਂਗਰਸਮੈਨ ਆ ਉਹਦੀ ਵੀ ਨਾਲ ਜਿਹੜੀ ਉਹ ਹੋਵੇ। ਇਹ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਨਹੀਂ ਆ, ਇਹ ਮਿਡ ਟਰਮ ਇਲੈਕਸ਼ਨ ਆ। ਸੋ ਪ੍ਰੈਜ਼ੀਡੈਂਸ਼ੀਅਲ ਹਰ 4 ਸਾਲ ਬਾਅਦ ਤੇ ਮਿਡ ਟਰਮ ਇਲੈਕਸ਼ਨ ਜਿਹੜੀ ਉਹ ਹਰ 2 ਸਾਲ ਬਾਅਦ ਹੁੰਦੀ, ਕਿਉਂਕਿ ਜਿਹੜੇ ਕਾਂਗਰਸਮੈਨ ਆ ਉਹਨਾਂ ਦੀ ਟਰਮ ਸਿਰਫ 2 ਸਾਲ ਦੀ ਹੁੰਦੀ ਆ, ਤੇ ਹਰ 2 ਸਾਲ ਬਾਅਦ ਉਹ ਇਲੈਕਸ਼ਨ ਹੋਣੀ ਹੁੰਦੀ ਆ। ਇੱਕ ਵਾਰੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਨਾਲ ਹੁੰਦੀ ਹੈ, ਇੱਕ ਵਾਰੀ ਉਸ ਤੋਂ ਬਗੈਰ ਹੁੰਦੀ ਆ। ਹੁਣ ਇੱਕ ਵਾਰੀ ਸਿਟੀ ਜਾਂ ਕਾਉਂਟੀ, ਉਹ ਹਾਂਜੀ, ਉਹਨਾਂ ਦੀ ਵੀ ਜਿਹੜੀ ਉਹ ਹੋ ਜਾਂਦੀ। ਸੋ ਉਹਨਾਂ ਨੇ ਕਈ ਵਾਰੀ ਕਿਸੇ ਦਾ ਦੇਹਾਂਤ ਹੋ ਜਾਂਦਾ, ਸਪੈਸ਼ਲ ਇਲੈਕਸ਼ਨ ਆ ਜਾਂਦੀ ਹੈ, ਵਿਚਾਲੇ ਹੀ ਆ ਜਾਂਦੀ ਆ, ਜੀਵਨੀ ਚੋਣ ਜਿਹੜੀ ਆ ਉਹ ਵਿਚਾਲੇ ਆ ਜਾਂਦੀ ਆ। ਕੋਈ ਚਲਾ ਗਿਆ, ਇਹ ਹੋ ਗਿਆ, ਉਹ ਹੋ ਗਿਆ। ਸੋ ਇਹ ਚੀਜ਼ਾਂ ਹੁੰਦੀਆਂ। ਸੋ ਤਕਰੀਬਨ ਤੁਸੀਂ ਜਿਹੜੇ ਤਰੀਕੇ ਆ, ਇੱਕ ਤਾਂ ਘਰੋਂ ਬੈਠ ਕੇ ਤੁਸੀਂ ਵੋਟ ਕਰ ਸਕਦੇ ਆ, ਖੁਦ ਭਰ ਲਿਆ, ਬੈਲਟ ਭਰ ਲਿਆ। 8 ਨਵੰਬਰ ਤੱਕ ਤੁਹਾਡਾ ਬੈਲਟ ਉਹਨਾਂ ਨੂੰ ਮਿਲਿਆ ਹੋਣਾ ਚਾਹੀਦਾ ਆ। ਠੀਕ ਹੈ। 8 ਨਵੰਬਰ ਦੀ ਜਿਹੜਾ ਲਾਸਟ ਵਕਤ ਹੈਗਾ ਆ ਪਾਉਣ ਦਾ। ਜੇ ਮੰਨ ਲਓ ਤੁਸੀਂ ਘਰੇ ਭਰ ਲਿਆ, ਤੁਹਾਨੂੰ ਪੋਸਟ ਕਰਨ ਦਾ ਵਕਤ ਨਹੀਂ ਲੱਗਾ, ਜੇ ਕਈਆਂ ਨੂੰ ਇਹ ਸ਼ੱਕ ਵੀ ਹੁੰਦਾ ਵੀ ਯਾਰ ਮੈਂ ਪੋਸਟ ਕਰਤਾ, ਪਤਾ ਨਹੀਂ ਪਹੁੰਚਣਾ ਕਿ ਨਹੀਂ ਪਹੁੰਚਣਾ। ਆਲਦੋ USPS ਬਹੁਤ ਇਸ ਚੀਜ਼ ਦੇ ਲਈ ਸੁਹਿਰਦਤਾ ਦੇ ਨਾਲ ਕੰਮ ਕਰਦਾ, ਕਿਉਂਕਿ ਸਵਾਲ ਬਹੁਤ ਉੱਠਦੇ ਆ ਜੀ ਉਹ ਨਾ ਹੋਵੇ। ਬਹੁਤ ਰੌਲਾ ਹਰ ਵਾਰੀ ਹੁੰਦਾ ਵੀ ਕਿਤੇ ਏਦਾਂ ਬੈਲਟ ਡਿੱਗੇ ਲੱਭੇ ਆ, ਕਿਤੇ ਇਹ ਲੱਭਾ ਆ। ਸੋ ਉਹਦੀ ਇਨਵੈਸਟੀਗੇਸ਼ਨਾਂ ਜਿਹੜੀਆਂ ਉਹ ਚੱਲਦੀਆਂ। ਜੇ ਕਿਸੇ ਨੂੰ ਸ਼ੱਕ ਆ ਵੀ ਤੁਹਾਡੇ ਇਲਾਕੇ 'ਚ ਏਦਾਂ ਦੀ ਕੋਈ ਗੱਲ ਹੁੰਦੀ ਆ, ਤੁਸੀਂ ਕੀ ਕਰ ਸਕਦੇ, ਬੈਲਟ ਤੁਹਾਡਾ ਆਇਆ ਆ ਤੇ ਤੁਸੀਂ ਉਹ ਬੈਲਟ ਨੂੰ ਭਰ ਕੇ ਉਸ ਦਿਨ ਲਿਫਾਫੇ 'ਚ ਪਾ ਕੇ ਸਾਈਨ ਕਰਕੇ ਸਾਰਾ ਕੁਝ ਜੋ ਉਹਨਾਂ ਨੇ ਪ੍ਰਕਿਰਿਆ ਦਿੱਤੀ, ਪ੍ਰੋਸੈਸ ਦਿੱਤਾ, ਉਹ ਕਰਕੇ ਤੇ ਉਸ ਨੂੰ ਜਿਹੜਾ ਤੁਹਾਡੇ ਸੈਂਟਰ ਹੈਗਾ ਆ ਲਾਗੇ, ਪ੍ਰੀਸਿੰਕਟ ਜਿਹੜਾ ਤੁਹਾਨੂੰ ਪੈਂਦਾ ਆ, ਉੱਥੇ ਜਾ ਕੇ ਫੜਾ ਸਕਦੇ ਆ। ਠੀਕ ਹੈ। ਉੱਥੇ ਉਸ ਦਿਨ ਜਿਹੜਾ ਉਹ ਫੜਾ ਸਕਦੇ, ਫਿਰ ਉਹੀ ਜਾ ਕੇ ਜਿਹੜੇ ਬਾਅਦ ਦੇ ਵਿੱਚ ਉਹਨਾਂ ਨੇ ਗਿਣਨੇ ਆ। ਸੋ ਖੁਦ ਵੋਟ ਸੈਂਟਰ ਤੇ ਜਾ ਕੇ ਵੋਟ ਪਾ ਸਕਦੇ। ਆਲਦੋ ਤੁਹਾਡੇ ਕੋਲ ਬੈਲਟ ਘਰੇ ਆਇਆ ਆ, ਤੁਹਾਡੇ ਕੋਲ ਮਿਸਪਲੇਸ ਹੋ ਗਿਆ, ਤੁਹਾਡੇ ਕੋਲ ਭਰਿਆ ਨਹੀਂ ਗਿਆ, ਚੇਤਾ ਭੁੱਲ ਗਿਆ, ਪਰ ਤੁਸੀਂ ਹੁਣ ਜਾ ਰਹੇ ਆ ਵੀ ਮੈਂ ਜਾ ਕੇ ਹੁਣ ਉੱਥੇ ਵੋਟ ਪਾ ਦੇਵਾਂ। ਤੁਸੀਂ ਜਾਓ ਸਿੱਧਾ ਵੋਟਿੰਗ ਸੈਂਟਰ ਜਿਹੜਾ ਤੁਹਾਡੇ ਲਾਗੇ ਹੈਗਾ, ਪ੍ਰੀਸਿੰਕਟ ਹੈਗਾ ਆ, ਉਹ ਸਵੇਰੇ 7 ਵਜੇ ਤੋਂ ਸ਼ਾਮ 8 ਵਜੇ ਤੱਕ ਖੁੱਲਾ ਹੁੰਦਾ ਆ। ਉਹਦੇ ਵਿੱਚ ਜਿਹੜਾ ਉਹ ਜਾ ਕੇ ਤੁਸੀਂ ਉੱਥੇ ਨਵੇਂ ਬੈਲਟ ਦੇ ਉੱਤੇ ਭਰ ਸਕਦੇ। ਕਈ ਥਾਵਾਂ ਤੇ ਮਸ਼ੀਨਾਂ ਲੱਗੀਆਂ ਹੁੰਦੀਆਂ ਆ, ਉਹ ਜਿਹੜਾ ਬਟਨ ਉੱਥੇ ਇੰਡੀਆ 'ਚ ਨੱਪਦੇ, ਇੱਥੇ ਮਲਟੀਪਲ ਜਿਹੜੇ ਸਕਰੀਨਸ ਆ ਜਾਂਦੀਆਂ ਆ, ਟੱਚ ਸਕਰੀਨ ਦੇ ਤਹਿਤ EVM ਟਾਈਪ ਜਿੱਦਾਂ ਉਹ ਆ ਜਾਂਦੀਆਂ ਆ। ਸੋ ਉਹ ਚੀਜ਼ ਜਿਹੜੀ ਉਹ ਕਰ ਸਕਦੇ ਆ। ਅੱਛਾ, ਕੀ ਪੰਜਾਬੀ ਦੇ ਵਿੱਚ ਵੀ ਵੋਟ ਪਾ ਸਕਦੇ? ਕਿਉਂਕਿ ਆਪਾਂ ਦੇਖਿਆ ਵੀ ਕਈ ਬੰਦੇ ਸਿਟੀਜ਼ਨ ਵੀ ਹੈਗੇ ਆ, ਪਰ ਉਹ ਕਈ ਵਾਰੀ ਸ਼ਾਇਦ ਘਾਲੋਂ ਵੀ ਕਰ ਜਾਂਦੇ ਹੋਣਗੇ ਕਿ ਯਾਰ ਹੁਣ ਮੈਨੂੰ ਸਮਝ ਨਹੀਂ ਆਉਂਦੀ ਵੀ ਵਿੱਚ ਕੀ। ਇਹ ਬਹੁਤ ਵਧੀਆ ਸਵਾਲ ਤੁਹਾਡਾ। ਬਹੁਤ ਸਾਰੇ ਥਾਵਾਂ ਦੇ ਉੱਤੇ ਪੰਜਾਬੀ ਕਈ ਸੰਸਥਾਵਾਂ ਨੇ ਸੰਘਰਸ਼ ਲੜਿਆ ਵੀ ਸਾਡੇ ਜਿਹੜੇ ਲੋਕ ਨੇ, ਜੇ ਅਸੀਂ ਵੀ ਚਾਹੁੰਦੇ ਆ ਵੀ ਉਹ ਇਸ ਸਿਵਿਕ ਡਿਊਟੀ 'ਚ ਵੱਧ ਤੋਂ ਵੱਧ ਹਿੱਸਾ ਲੈਣ, ਹਿੱਸੇਦਾਰੀ ਜਿਹੜੀ ਉਹ ਲੈਣ। ਕਈ ਵਾਰੀ ਉਹਨਾਂ ਨੂੰ ਨਾ ਪਤਾ ਹੋਣ ਕਰਕੇ ਬਹੁਤ ਵੱਡੀ ਜ਼ਿੰਮੇਵਾਰੀ ਹੈ, ਹਨਾ ਵੀ ਉਹਨਾਂ ਨੂੰ ਪਤਾ ਨਹੀਂ ਲੱਗਦਾ, ਕਿਉਂਕਿ ਉਹਨਾਂ ਦੀ ਆਪਣੀ ਬੋਲੀ ਭਾਸ਼ਾ ਦੇ ਵਿੱਚ ਇਹ ਚੀਜ਼ ਨਹੀਂ ਹੈਗੀ। ਸੋ ਜਕਾਰਾ ਮੂਵਮੈਂਟ ਤੇ ਹੋਰ ਕਈ ਆਰਗੇਨਾਈਜੇਸ਼ਨਾਂ ਨੇ ਇਸ ਦੇ ਵਿੱਚ ਇਸ ਸੰਘਰਸ਼ ਨੂੰ ਲੜਦੇ ਹੋਏ ਕਈ ਕਾਉਂਟੀਜ਼ ਦੇ ਵਿੱਚ ਇਹਨਾਂ ਨੇ ਇਸ ਦੀ ਮਾਨਤਾ ਪ੍ਰਾਪਤ ਕੀਤੀ ਆ। ਤੇ ਹੁਣ ਜਿਹੜਾ ਵੀ ਤੁਹਾਡੇ ਵੋਟ ਬੈਲਟ ਆਉਂਦਾ ਹੈ ਨਾ, ਜਦੋਂ ਉਹਦੇ ਵਿੱਚ ਇੱਕ ਪੇਪਰ ਆ ਜਾਂਦਾ ਹੈ ਨਾਲ, ਤੁਹਾਨੂੰ ਉਹਦੇ ਵਿੱਚ ਪੁੱਛ ਲੈਂਦੇ ਆ ਵੀ ਜੇ ਤੁਸੀਂ ਆਪਣਾ ਮਟੀਰੀਅਲ ਤੁਹਾਨੂੰ ਕਿਹੜੀ ਭਾਸ਼ਾ 'ਚ ਚਾਹੀਦਾ। ਜਿਹੜਾ ਚੋਣ ਪੱਤਰ ਆ, ਬੈਲਟ ਪੇਪਰ ਆ, ਉਹ ਤੁਹਾਨੂੰ ਬੈਲਟ ਕਿਹੜੀ ਭਾਸ਼ਾ ਦੇ ਵਿੱਚ ਜਿਹੜਾ ਉਹ ਚਾਹੀਦਾ ਆ। ਸੋ ਉਹਦੇ ਵਿੱਚ ਪੰਜਾਬੀ ਵੀ ਬਹੁਤ ਸਾਰੀਆਂ ਕਾਉਂਟਰੀਜ਼ ਦੇ ਵਿੱਚ ਸ਼ੁਮਾਰ ਆ। ਤੇ ਜੇ ਆਪਾਂ ਚਾਹੁੰਦੇ ਆ ਵੀ ਪੰਜਾਬੀ 'ਚ ਵੱਧ ਤੋਂ ਵੱਧ ਹੋਣ,
ਤੇ ਉਹ ਜਦੋਂ ਨੈਕਸਟ ਉਹ ਉਸ ਦੀ ਮੰਗ ਜਿਹੜੀ ਉਹ ਕਰੀਏ। ਯੂਜੂਅਲੀ ਬੰਦਾ, ਮੈਨੂੰ ਤਾਂ ਲੱਗਦਾ ਵੀ ਆਪਣੇ ਜਿਹੜੇ ਨਵੇਂ ਮੁੰਡੇ ਕੁੜੀਆਂ ਜਿਹੜੇ ਮਤਲਬ ਈਵਨ ਕਿ ਇੱਥੋਂ ਦੇ ਸਰਕਾਰੀ ਅਦਾਰਿਆਂ 'ਚ ਕੰਮ ਵੀ ਕਰਦੇ ਆ, ਉਹ ਵੀ ਪੰਜਾਬੀ ਪ੍ਰੈਫਰ ਕਰਨ। ਇਹ ਆ ਵੀ ਫਿਰ ਬਾਕੀਆਂ ਦੀ ਮਦਦ ਹੋ ਜਾਂਦੀ ਆ। ਇਹ ਨਹੀਂ ਆ ਵੀ ਦੁਨੀਆ ਨੂੰ ਇੰਗਲਿਸ਼ ਨਹੀਂ ਆਉਂਦੀ। ਦਾਦਾ ਦਾਦੀ ਆ, ਉਹ ਤਾਂ ਇੱਕ ਅੱਡ ਗੱਲ ਆ ਵੀ ਤੁਹਾਨੂੰ ਦੋਨੋਂ ਹੀ ਆਉਂਦੀਆਂ। ਤੁਹਾਨੂੰ ਇਨਫੋਰਮੇਸ਼ਨ ਜਿਹੜੀ ਆਉਣੀ ਹੈ ਤੁਹਾਡੇ ਘਰ 'ਚ, ਜਿਹੜਾ ਜਨਰਲ ਜਿਹੜੀ ਇਲੈਕਸ਼ਨ ਦਾ ਇੱਕ ਜਿਹੜਾ ਬੁੱਕਲੇਟ ਆਉਂਦੀ ਆ, ਉਹ ਕਾਫੀ ਏਡੀ ਮੋਟੀ ਬੁੱਕਲੇਟ ਜਿਹੜੀ ਉਹ ਹੁੰਦੀ ਆ। ਠੀਕ ਹੈ। ਤੇ ਉਹਦੇ ਵਿੱਚ ਹਰ ਇੱਕ ਕੈਂਡੀਡੇਟ ਦੀ ਇਨਫੋਰਮੇਸ਼ਨ, ਹਰ ਇੱਕ ਇਸ਼ੂ ਦੀ ਜਿਹੜੀ ਉਹ ਇਨਫੋਰਮੇਸ਼ਨ ਹੁੰਦੀ ਆ, ਉਹਨੂੰ ਹੱਲ ਕਰ। ਉਹ ਆਪਣੇ ਇਸ਼ੂਜ਼ ਦੱਸਦਾ ਵੀ ਮੇਰਾ ਪਲੇਟਫਾਰਮ ਕੀ ਆ, ਮੈਂ ਕਿਹੜੇ ਪਲੇਟਫਾਰਮ ਤੇ ਰਨ ਕਰ ਰਿਹਾ ਜੀ ਬੇਸਿਕਲੀ, ਜਾਂ ਰਨ ਕਰ ਰਹੀ ਆ। ਪੰਜਾਬੀ ਹੋਣ ਦੇ ਨਾਤੇ ਸਾਡਾ ਦੋਹਰਾ ਫਰਜ਼ ਹੈ ਕਿ ਅਸੀਂ ਪੰਜਾਬੀ ਨੂੰ ਪਹਿਲ ਦੇਈਏ ਤਾਂ ਜੋ ਜਿੰਨੇ ਜ਼ਿਆਦਾ ਵੱਧ ਮੰਗ ਹੋਊਗੀ ਤੇ ਉਹਨਾਂ ਫਿਰ ਵੱਧ ਤੋਂ ਵੱਧ ਉਹਨਾਂ ਨੂੰ ਜਿਹੜੀ ਆ ਉਸ ਚੀਜ਼ ਦੇ ਵਿੱਚ ਉਹਨਾਂ ਨੂੰ ਸੇਵਾਵਾਂ ਜਿਹੜੀਆਂ ਉਹ ਦੇਣੀਆਂ ਪੈਣਗੀਆਂ। ਬਹੁਤ ਵਾਰੀ ਏਦਾਂ ਹੋਇਆ ਪ੍ਰਵੀਨ ਵੀ ਆਪਣੇ ਜਿਹੜੇ ਪੰਜਾਬੀ ਆ ਉਹਨਾਂ ਨੇ ਬੈਲਟ ਮੰਗਿਆ ਪੰਜਾਬੀ ਦੇ ਵਿੱਚ, ਪਰ ਉੱਥੇ ਅੱਗੋਂ ਬੈਠੇ ਜਿਹੜੇ ਆਪਣੇ ਕਈ ਲੋਕ ਕਹਿੰਦੇ ਹਿੰਦੀ 'ਚ ਲੈ ਲਓ ਜਾਂ ਕਿਸੇ ਹੋਰ ਦੇ ਵਿੱਚ ਜਿਹੜਾ ਉਹ ਕਰ ਲਓ। ਕਈ ਵਾਰੀ ਏਦਾਂ ਕਈਆਂ ਨੇ ਸਾਡੇ ਕਾਲਰਸ ਨੇ ਪਹਿਲਾਂ ਵੀ ਪਿਛਲੀਆਂ ਇਲੈਕਸ਼ਨਾਂ ਦੇ ਵਿੱਚ ਵੀ ਗੱਲ ਕਰਕੇ ਜਿਹੜਾ ਇਹ ਚੀਜ਼ ਜਿਹੜੀ ਉਹ ਦੱਸੀ ਆ। ਪਰ ਆਪਾਂ ਪ੍ਰੈਫਰ ਕਰੀਏ ਵੀ ਪੰਜਾਬੀ ਵਿੱਚ ਵੀ ਵੋਟ ਪਾਉਣ ਦੇ ਲਈ ਜਿਹੜਾ ਉਹ ਤੁਹਾਨੂੰ ਇਹ ਸਾਰੀਆਂ ਜਾਣਕਾਰੀਆਂ ਜਿਹੜੀਆਂ ਤੁਸੀਂ ਮੰਗੋ ਸਗੋਂ। ਤੁਸੀਂ ਮੰਗੋ ਪੰਜਾਬੀ ਦੇ ਵਿੱਚ। ਸੋ ਐਲਾਮੀਡਾ, ਸੈਕਰਾਮੈਂਟੋ, ਕੰਟਰਾ ਕੋਸਟਾ, ਸੈਨ ਹੋਕੀਨ, ਫ੍ਰੈਜ਼ਨੋ, ਸੈਂਟਾ ਕਲਾਰਾ, ਕਰਨ ਕਾਉਂਟੀ, ਸਟੈਨਿਸਲਾਸ, ਮਡੇਰਾ, ਸੈਂਟਰ, ਮਰਸੈਡ ਤੇ ਸਟਰ ਸੌਰੀ, ਇਹ ਜਿਹੜੇ ਮੈਂ ਹੁਣ ਡਿਸਟ੍ਰਿਕਟਸ ਦਾ ਨਾਂ ਲਿਆ, ਕਾਉਂਟੀਜ਼ ਦਾ ਨਾਂ ਲਿਆ, ਇਹਨਾਂ ਸਾਰਿਆਂ ਦੇ ਵਿੱਚ ਪੰਜਾਬੀ 'ਚ ਸਮੱਗਰੀ ਉਪਲਬਧ ਆ ਜੀ। ਇਹ ਹੁਣ ਸੁਣ ਲੈਣ। 56 ਜਿਹੜੀਆਂ ਵੱਖ-ਵੱਖ ਕਾਉਂਟੀਜ਼ ਜਿਹੜੀਆਂ ਹੈਗੀਆਂ, ਜ਼ਿਲ੍ਹੇ ਵਗੈਰਾ ਜਿਹੜੇ ਹੈਗੇ ਆ, ਉਹਨਾਂ ਵਿੱਚੋਂ ਜੇ ਆਪਾਂ ਦੇਖੀਏ ਤਾਂ 12 ਜਿਹੜੀਆਂ ਕਾਉਂਟੀਜ਼ ਆ ਉਹਨਾਂ ਵਿੱਚ ਪੰਜਾਬੀ ਸਮੱਗਰੀ ਉਪਲਬਧ ਆ। ਤੁਸੀਂ ਮੰਗ ਕਰ ਸਕਦੇ ਆ ਉੱਥੇ। ਜੇ ਇਸ ਵਾਰ ਨਹੀਂ ਤਾਂ ਅਗਲੀਆਂ ਇਲੈਕਸ਼ਨਸ ਦੇ ਲਈ ਤੁਸੀਂ ਉਸ ਨੂੰ ਟਿਕ ਮਾਰਕ ਕਰਕੇ ਘੱਲੋ ਤਾਂ ਜੋ ਅਗਲੀ ਵਾਰੀ ਤੁਹਾਨੂੰ ਜਿਹੜਾ ਬੈਲਟ ਆ ਉਹ ਆਵੇ ਤਾਂ ਉਹ ਪੰਜਾਬੀ ਦੇ ਵਿੱਚ। ਬਿਲਕੁਲ ਭਾਈ, ਗੁੜ ਕਹਿਣ ਨਾਲ ਮੂੰਹ ਮਿੱਠਾ ਨਹੀਂ ਹੁੰਦਾ, ਗੁੜ ਪਾਉਣ ਦੇ ਨਾਲ ਹੀ, ਗੁੜ ਪਾਉਣ ਦੇ ਨਾਲ। ਸੋ ਪੰਜਾਬੀ ਕਈ ਵਾਰੀ ਆਪਾਂ ਵੇਖਿਆ ਨਾ ਫੇਸਬੁੱਕ ਤੇ ਕੋਈ ਇੰਗਲਿਸ਼ ਦੇ ਵਿੱਚ ਨਾਂ ਲਿਖਿਆ ਵੀ ਫਲਾਨਾ ਸਿੰਘ, ਢਿੱਲੋਂ, ਬਰਾੜ, ਸਿੱਧੂ, ਸ਼ਰਮਾ, ਗੁਪਤਾ, ਹਨਾ, ਆਪਾਂ ਨੂੰ ਕਹਿੰਦਾ ਤੂੰ ਪੰਜਾਬੀ 'ਚ ਨਹੀਂ ਲਿਖਿਆ। ਜਦੋਂ ਬੈਲਟ ਦੀ ਮੰਗ ਆਉਂਦੀ ਉਦੋਂ ਕਹਿੰਦੇ ਭਾਈ ਚੱਲ ਹਿੰਦੀ 'ਚ ਹੀ ਦੇ ਦਿਓ। ਸੋ ਇਹ ਕਈ ਥਾਂ ਤੁਹਾਡੇ ਆਪਣੇ ਇਖਲਾਕੀ ਫਰਜ਼ ਦੇ ਮੇਰੇ ਹਿਸਾਬ ਨਾਲ ਤਾਂ ਬਣ ਜਾਂਦੇ ਵੀ ਤੁਸੀਂ, ਜੇ ਤੁਹਾਡੇ 'ਚ ਉਹ ਜਜ਼ਬਾ ਹੈ, ਜੇ ਤੁਹਾਨੂੰ ਲੱਗਦਾ ਕਿ ਇਹ ਸਾਡੀ ਮਾਂ ਬੋਲੀ ਇੱਥੇ ਰਵੇ, ਸਾਡੇ ਬੱਚੇ ਸਿੱਖਣ, ਅਸੀਂ ਬੋਲਦੇ ਰਹੀਏ, ਇੱਥੋਂ ਦੇ ਸਿਸਟਮ ਦੇ ਵਿੱਚ ਅਸੀਂ ਆਈਏ, ਇੱਕ ਪੰਜਾਬੀ ਦੇ ਤੌਰ ਤੇ ਆਈਏ, ਹਨਾ, ਤਾਂ ਇਹ ਤਹਈਆ ਦਾ ਤੁਹਾਨੂੰ ਸਗੋਂ ਕਰਨਾ ਪਊ।